ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਕਰਨਪ੍ਰੀਤ ਸਿੰਘ ਜੀ ਦਾ ਹੈ। ਸਾਡੀ ਆਮ ਕਰਨਪ੍ਰੀਤ ਸਿੰਘ ਜੀ ਦਾ ਸਾਡੀ ਆਮ ਆਦਮੀ ਪਾਰਟੀ ਅਤੇ ਬਾਦਲ ਦਲ ਦੀ ਤੁਲਨਾ ਵਾਲੀ ਵੀਡੀਓ ਤੇ ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਖਬਰ ਸਾਹਮਣੇ ਆਈ ਹੈ ਕਿ ਇੱਕ ਵੱਡਾ ਬਿਜ਼ਨਸਮੈਨ ਰਾਧਾ ਸਵਾਮੀ ਦੀ ਸੇਵਾ ਲਈ ਆਪਣਾ ਕਾਰੋਬਾਰ ਤਿਆਗ ਰਿਹਾ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹ ਗੱਲਾਂ ਸਾਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਹਨ, ਜਿਵੇਂ ਆਪਾਂ ਕਿਸੇ ਦੇ ਜਾਣ ਤੇ ਦੁਖੀ ਹੁੰਦੇ ਹਾਂ ਜਾਂ ਕਿਸੇ ਦੀ ਖੁਸ਼ੀ ਨੂੰ ਮਹਿਸੂਸ ਕਰਦੇ ਹਾਂ। ਖਾਲਸਾ ਇੱਕ ਪੰਥ ਹੈ ਤੇ ਗੁਰੂ ਪਾਤਸ਼ਾਹ ਨੇ ਇਹ ਰਸਤਾ ਦਿਖਾਇਆ ਹੈ ਸਾਨੂੰ ਤੁਰਨ ਲਈ। ਜਿਸ ਉੱਪਰ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਉਹੀ ਇਸ ਰਸਤੇ ਤੇ ਚੱਲ ਸਕਦਾ ਹੈ। ਜੇ ਕੋਈ ਪੱਗ ਬੰਨ ਕੇ ਕਿਸੇ ਹੋਰ ਪਾਸੇ ਜਾਂਦਾ ਹੈ ਤਾਂ ਕੀ ਸਾਨੂੰ ਦੁਖੀ ਹੋਣ ਦੀ ਲੋੜ ਹੈ? ਕਿਰਪਾ ਕਰਕੇ ਆਪਣੇ ਵਿਚਾਰ ਦਿਓ ਇਸ ਬਾਰੇ। ਜੀ ਡਾਕਟਰ ਸਾਹਿਬ। ਵੀਰ ਕਰਨਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਮੇਰਾ ਖਿਆਲ ਹੈ ਉਹਨਾਂ ਨੇ ਬੇਸ਼ੱਕ ਨਾਂ ਨਹੀਂ ਦਿੱਤਾ ਪਰ ਉਹਨਾਂ ਦਾ ਇਸ਼ਾਰਾ ਪਿਛਲੇ ਦਿਨਾਂ 'ਚ ਇੱਕ ਵੱਡਾ ਵਪਾਰੀ ਸਿੱਖ ਜਿਸ ਦੇ ਸਟੇਕ ਜਿਹੜੇ ਨੇ ਉਹ ਵੱਡੇ ਰੈਨਬੈਕਸੀ 'ਚ ਵੀ ਰਹੇ, ਉਸ ਬਾਰੇ ਖਬਰ ਔਰ ਇੰਡੀਅਨ ਮੀਡੀਆ ਨੇ ਬੜੀ ਸ਼ਿੰਗਾਰ ਕੇ ਦਿੱਤੀ ਕਿ ਜੀ ਉਹਨੇ ਆਪਣਾ ਸਾਰਾ ਕਾਰੋਬਾਰ ਛੱਡ ਕੇ ਉਹ ਰਾਧਾ ਸਵਾਮੀ ਬਣ ਗਿਆ ਔਰ ਬਾਕੀ ਜ਼ਿੰਦਗੀ ਉਹਨਾਂ ਦੀ ਸੇਵਾ ਚਲਾਏਗਾ। ਹਾਲਾਂ ਉਹਨਾਂ ਨੇ ਬੈਕਗਰਾਉਂਡ ਨਹੀਂ ਦਿੱਤੀ ਵੀ ਆਲਰੇਡੀ ਉਹ ਰਾਧਾ ਸਵਾਮੀ ਟੱਬਰ 'ਚੋਂ ਹੀ ਨਹੀਂ ਆਇਆ, ਸਗੋਂ ਉਹਦਾ ਪਿਓ ਭਾਈ ਮੋਹਨ ਸਿੰਘ ਜਿਹਦਾ ਨਾਂ ਸੀ ਉਸ ਦੀ ਕੁੜੀ ਨਾਲ ਇਹਦਾ ਰਾਧਾ ਸਵਾਮੀ ਜਿਹੜਾ ਇਹਦਾ ਹੁਣ ਹੈ ਢਿੱਲੋਂ ਤੋਂ ਪਹਿਲਾਂ ਜਿਹੜਾ ਸੀ ਉਹਦਾ ਗੁਰਚਰਨ ਸਿੰਘ ਦਾ ਮੁੰਡਾ ਜਿਹੜਾ ਉਹ ਵਿਆਹਿਆ ਹੋਇਆ ਸੀ, ਜਾਂ ਉਹਦੀ ਕੁੜੀ ਸੀ ਜਾਂ ਉਹਦਾ ਮੁੰਡਾ ਸੀ ਜੀ। ਸੋ ਮੋਹਨ ਸਿੰਘ ਜਿਹੜਾ ਵੱਡਾ ਕਾਰਖਾਨੇਦਾਰ ਸੀ ਔਰ ਬੜਾ ਉਹਨੇ ਗ੍ਰਾਸ ਰੂਟ ਲੈਵਲ ਤੋਂ ਉੱਠ ਕੇ ਤਰੱਕੀ ਕੀਤੀ, ਪੋਠੋਹਾਰ ਦੇ ਰਹਿਣ ਵਾਲੇ ਸੀ। ਉਹ ਕੁੜਮ ਸੀ ਪਹਿਲੇ ਰਾਧਾ ਸਵਾਮੀਆਂ ਦਾ ਜਿਹੜਾ ਗੁਰੂ ਬਣਿਆ ਹੋਇਆ ਸੀ ਗੁਰਚਰਨ ਸਿੰਘ। ਸੋ ਇਹ ਜਿਹੜਾ ਹੁਣ ਇਹ ਰੈਨਬੈਕਸੀ ਔਰ ਦੂਜੇ ਨਾਲ ਵੀ ਜਿਹਦਾ ਸੰਬੰਧ ਰਿਹਾ ਉਹਦਾ ਨਾਂ ਤਾਂ ਨਹੀਂ ਹੈ, ਮੈਨੂੰ ਯਾਦ ਹੁਣ ਕੀ ਹੈ। ਸੋ ਇਹ ਪਹਿਲਾਂ ਹੀ ਰਾਧਾ ਸਵਾਮੀ ਹੈ। ਸੋ ਇਹਨਾਂ ਨੇ ਇਹ ਜਦੋਂ ਇੱਦਾਂ ਦੀਆਂ ਰਿਸ਼ਤੇਦਾਰੀਆਂ ਕਰਦੇ ਨੇ, ਹਾਲਾਂ ਉਹਨਾਂ ਦੇ ਸਾਹਮਣੇ ਉਸ ਵੇਲੇ ਇਹੀ ਹੁੰਦਾ ਹੈ ਕਿ ਇਹ ਕਾਰੋਬਾਰ ਹੀ ਦੇਖਦੇ ਨੇ ਕਿ ਇੱਧਰ ਕਾਰੋਬਾਰੀ ਆ। ਹੁਣ ਕਿਸੇ ਦਾ ਗੁਰੂ ਡੰਮ 'ਚ ਹੋਣਾ ਰਾਧਾ ਸਵਾਮੀ ਜਾਂ ਨਿਰੰਕਾਰੀ ਜਾਂ ਇਹ ਜਿਹੜੇ ਸੌਦਾ ਸਾਧ ਵਾਲੇ ਨੇ, ਇਹਨਾਂ ਦੇ ਤਾਂ ਅਰਬਾਂ ਦੇ ਬਿਜ਼ਨਸ ਨਾਮਧਾਰੀ ਜੀ। ਤੁਹਾਨੂੰ ਤੁਸੀਂ ਹੈਰਾਨੀ ਹੋਵੋਗੇ ਉਹ ਨਾਮਧਾਰੀ ਜਿਹੜੇ ਨੇ ਉਹ ਨਾ ਬਿਲਕੁਲ ਵੈਜੀਟੇਰੀਅਨ ਔਰ ਹੋਰ ਕਈ ਕੁਛ, ਤੇ ਇਹਨਾਂ ਦੇ ਪੂਰੇ ਅੰਗੂਰਾਂ ਦੇ ਫਾਰਮ ਨੇ ਵੱਡੇ ਵੱਡੇ ਬੰਗਲੌਰ ਵਗੈਰਾ ਜਿਹੜੇ ਸਿਰਫ ਵਿਸਕੀ ਲਈ ਵਰਤੇ ਜਾਂਦੇ ਅੰਗੂਰ ਨੇ ਜਾਂ ਜਿਹੜੇ ਸ਼ਰਾਬ ਲਈ ਇਸਤੇਮਾਲ ਹੁੰਦੇ ਨੇ। ਇਸੇ ਤਰ੍ਹਾਂ ਦੇ ਹੋਰ ਕੰਮ ਕਰਦੇ ਨੇ ਸਾਰੇ, ਇਹਨਾਂ ਦੇ ਹਰ ਇੱਕ ਚੀਜ਼ ਸਟੇਕ ਹੈ। ਸੋ ਇਹਨਾਂ ਦੇ ਲਈ ਇਹ ਵੀ ਉਹ ਰਾਧਾ ਸਵਾਮੀ ਪਤਾ ਨਹੀਂ ਇਹ ਪਿਛਲੇ ਦਿਨਾਂ 'ਚ ਬਿਮਾਰ ਰਿਹਾ, ਢਿੱਲੋਂ ਨੂੰ ਕਿਹਾ ਹੋਣਾ ਵੀ ਕੋਈ ਨਹੀਂ ਤੂੰ ਇੱਧਰੋਂ ਛੱਡ, ਤੈਨੂੰ ਇੱਧਰ ਗੱਦੀ ਦੇ ਦਿੰਨੇ। ਸੋ ਮੈਂ ਇਹਨਾਂ ਨੇ ਠੀਕ ਕਿਹਾ ਕਰਨਪ੍ਰੀਤ ਸਿੰਘ ਹੋਰਾਂ ਨੇ ਵੀ ਸਾਨੂੰ ਇਹ ਏਡਾ ਕੋਈ ਹੇਜ ਕਰਨ ਦੀ ਲੋੜ ਨਹੀਂ ਹੁੰਦੀ। ਇਹ ਵਪਾਰੀ ਕਿਸਮ ਦੇ ਲੋਕ ਕਦੇ ਵੀ ਆਪਣੇ ਨਿੱਜੀ ਹਿੱਤਾਂ ਦੇ ਲਈ, ਵਪਾਰਕ ਦੇ ਲਈ ਔਰ ਦੂਜੇ ਲਈ ਕੁਛ ਬਣ ਜਾਣ, ਕੋਈ ਸ਼ਕਲ ਧਾਰ ਲੈਣ, ਇਹਨਾਂ ਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ। ਇਹ ਸਿੱਖੀ ਦਾ ਮਾਰਗ, ਇਹ ਅਨਮੁੱਲੀ ਦਾਤ ਸਤਿਗੁਰੂ ਨੇ ਜਿਸ ਨੂੰ ਦਿੱਤੀ ਹੈ, ਜਿਸ ਨੂੰ ਦੇਣੀ ਹੈ, ਇਹ ਗੁਰੂ ਨੇ ਆਪਣੇ ਹੱਥ 'ਚ ਵਡਿਆਈ ਰੱਖੀ ਹੋਈ ਹੈ। ਇਸ ਕਿਸਮ ਦੇ ਬਥੇਰੇ ਜਿਹੜੇ ਨੇ, ਕੋਈ ਇੱਧਰ ਵੜ ਗਿਆ ਕੋਈ ਉੱਧਰ ਚਲਾ ਗਿਆ, ਇਸ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਪ੍ਰੀਤ ਸਿੰਘ ਜੀ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਫਰਾਂਸ ਤੋਂ ਵੀਰ ਸਰਬਜੀਤ ਸਿੰਘ ਜੀ ਦਾ ਆਇਆ ਹੈ। ਇਹ ਲਿਖਦੇ ਹਨ, ਮੇਰੇ ਵੱਲੋਂ TV 84 ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਅਤੇ ਨਾਲ ਹੀ ਸਾਨੂੰ ਇਤਿਹਾਸ ਨੂੰ ਜਾਣੂ ਕਰਾਉਣ ਲਈ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ। ਮੇਰੇ ਨਾਲ ਕਈ ਹਿੰਦੂ ਵੀਰ ਵੀ ਕੰਮ ਕਰਦੇ ਨੇ ਤੇ ਕਈ ਵਾਰ ਸਾਡੀ ਇਸ ਗੱਲ ਤੇ ਬਹਿਸ ਵੀ ਹੋ ਜਾਂਦੀ ਹੈ। ਮੇਰੀ ਜਾਣਕਾਰੀ ਮੁਤਾਬਕ ਹਿੰਦੂ ਸ਼ਬਦ ਇੱਕ ਅਰਬੀ ਸ਼ਬਦ ਹੈ, ਇਸ ਵਿੱਚ ਕਿੰਨੀ ਕੁ ਸੱਚਾਈ ਹੈ? ਖਾਲਿਸਤਾਨ ਜ਼ਿੰਦਾਬਾਦ। ਜੀ ਜ਼ਿੰਦਾਬਾਦ ਜ਼ਿੰਦਾਬਾਦ। ਫਰਾਂਸ ਤੋਂ ਵੀਰ ਸਰਬਜੀਤ ਸਿੰਘ ਜੀ ਨੇ ਸਾਨੂੰ ਲਿਖਿਆ, ਉਹਨਾਂ ਦਾ ਸ਼ੁਕਰੀਆ। ਉਹਨਾਂ ਨੂੰ ਚੰਗਾ ਲੱਗਦਾ ਵੀ ਅਸੀਂ ਕੋਈ ਜਾਣਕਾਰੀ ਉਹਨਾਂ ਨੂੰ ਦਿੰਦੇ ਹਾਂ ਜਾਂ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ, ਇਸ ਲਈ ਵੀ ਸ਼ੁਕਰੀਆ ਕੰਪਲੀਮੈਂਟ ਲਈ ਜੀ। ਹਿੰਦੂ ਸ਼ਬਦ ਦੀ ਚਰਚਾ ਅਸੀਂ ਅੱਗੇ ਵੀ ਕੀਤੀ ਸੀ ਔਰ ਇਸ ਬਾਰੇ ਈਵਨ ਕੇਸ ਵੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਹੁੰਚਿਆ ਸੀ ਜਦੋਂ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਨੇ ਉਹ ਬੈਂਚ ਤੇ ਹੁੰਦੇ ਸੀ। ਇਹ ਸ਼ਬਦ ਅਰਬੀ ਜ਼ਬਾਨ 'ਚੋਂ ਆਇਆ ਔਰ ਜਿਸ ਦਾ ਮਤਲਬ ਹੈ ਚੋਰ। ਔਰ ਇਹ ਕਿਉਂਕਿ ਜਦੋਂ ਆਰੀਆ ਸਮਾਜ ਲਹਿਰ ਵੀ ਆਈ, ਇਹ ਗੱਲ ਬਾਕੀਆਂ ਨੇ ਨਹੀਂ, ਇਹਨਾਂ ਨੇ ਖੁਦ ਹੀ ਕਹੀ, ਦਿਆਨੰਦ ਨੇ ਕਹੀ ਔਰ ਦੂਜੇ ਉਹਨਾਂ ਨੇ ਕਿਹਾ ਜੀ ਕੋਈ ਆਪਣੇ ਆਪ ਨੂੰ ਹਿੰਦੂ ਨਾ ਕਹਾਏ। ਇਸ ਦਾ ਮਤਲਬ ਇਹ ਹੈ ਆਪਣੇ ਆਪ ਨੂੰ ਆਰੀਆ ਕਹਾਓ। ਇਸ ਲਈ ਉਹਨੇ ਜਿਹੜੀ ਜਥੇਬੰਦੀ ਵੀ ਬਣਾਈ ਉਹ ਆਰੀਆ ਸਮਾਜ ਬਣਾਈ। ਆਰੀਆ ਅਜੇ ਵੀ ਤੁਹਾਨੂੰ ਕਈ ਨਾਵਾਂ ਨਾਲ ਆਰੀਆ ਲਿਖਿਆ ਮਿਲੇਗਾ ਕਿ ਜੀ ਅਸੀਂ ਆਰੀਅਨ ਰੇਸ ਹੈ,
ਅਸੀਂ ਹਿੰਦੂ ਨਹੀਂ। ਜੀ। ਇਹ ਵੱਖਰੀ ਗੱਲ ਹੈ ਕਿ ਸਮਾਂ ਪਾ ਕੇ ਹੁਣ ਇਹ ਕਹਿਣ ਲੱਗ ਗਏ ਕਿ ਜੀ ਹਿੰਦੂਸ ਜਿਹੜਾ ਇੰਡਸ ਤੋਂ ਆਇਆ, ਇੰਡਸ ਗ੍ਰੀਕ ਜਿਹੜੇ ਨੇ ਉਹ ਆਈ ਨਹੀਂ ਸੀ ਬੋਲ ਸਕਦੇ, ਜਦੋਂ ਅਲੈਗਜ਼ੈਂਡਰ ਦੇ ਨਾਲ ਆਏ ਤਾਂ ਉਹ ਇਹਨੂੰ ਹਿੰਦੂਸ ਕਹਿਣ ਲੱਗ ਗਏ ਤਾਂ ਇਵੇਂ ਹਿੰਦੂ ਬਣ ਗਏ। ਇਹ ਇਹਨਾਂ ਨੇ ਦੇਖਣਾ ਹੈ ਕਿ ਇਹਨਾਂ ਨੇ ਹਿੰਦੂ ਕਹਿਣਾ ਹੈ ਜਾਂ ਨਹੀਂ ਕਹਿਣਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੇਦਾਂ ਦੇ ਵਿੱਚ ਚਾਰੋਂ ਵੇਦ ਜਿਹੜੇ ਨੇ ਰਿਗ, ਸ਼ਾਮ, ਯਜੁਰ, ਅਥਰਵ, ਜਿਹੜੇ ਸੰਸਕ੍ਰਿਤ ਨੇ, ਜਿਹੜੀਆਂ ਇਹਨਾਂ ਦੀਆਂ ਮੂਲ ਰਚਨਾਵਾਂ ਨੇ, ਉਹਦੇ 'ਚ ਹਿੰਦੂ ਸ਼ਬਦ ਨਹੀਂ ਹੈ ਜੀ। ਔਰ ਉਹਦੇ 'ਚ ਜਿਹੜਾ ਸ਼ਬਦ ਹੈ ਉਹ ਆਰੀਆ ਹੀ ਹੈ। ਹਿੰਦੂ ਸ਼ਬਦ ਫਿਰ ਪੁਰਾਣਾਂ ਦੇ ਵਿੱਚ ਆਇਆ, ਕਿਉਂਕਿ ਪੁਰਾਣ ਬਹੁਤ ਕਰੰਟ ਨੇ, ਬਾਅਦ ਦੇ ਨੇ, ਪਰ ਅਸੀਂ ਇਸ ਨੂੰ ਇਸੇ ਸਪਿਰਿਟ 'ਚ ਹੀ ਲੈਂਦੇ ਹਾਂ ਕਿਉਂਕਿ ਇਹਨਾਂ ਨੇ ਸਵਾਲ ਪੁੱਛਿਆ ਤੇ ਇਹ ਇੱਕ ਇਤਿਹਾਸਕ ਸੱਚਾਈ ਹੈ ਕਿ ਹਿੰਦੂ ਦਾ ਮਤਲਬ ਚੋਰ ਹੈ। ਇਸੇ ਤਰ੍ਹਾਂ ਲਾਲਾ ਸ਼ਬਦ ਜਿਹਨੂੰ ਅੱਜ ਤੁਸੀਂ ਇਹ ਬੜੇ ਸ਼ਾਨ ਨਾਲ ਲਾਲਾ ਜੀ ਕਹਿਣ, ਲਾਲੇ ਦਾ ਸ਼ਬਦ ਵੀ ਇਹ ਇਧਰੋਂ ਆਇਆ ਪਰਸ਼ੀਅਨ ਚੋਂ, ਜਿਹਦਾ ਮਤਲਬ ਗੁਲਾਮ ਹੈ ਜੀ। ਔਰ ਗੁਰਬਾਣੀ 'ਚ ਅਸੀਂ ਪੜ੍ਹਦੇ ਮੁੱਲ ਖਰੀਦੀ ਲਾਲਾ ਗੋਲਾ, ਕਿ ਮੈਂ ਤੇਰਾ ਮੁੱਲ ਖਰੀਦਿਆ ਹੋਇਆ ਲਾਲਾ, ਕਿਉਂਕਿ ਲਾਲੇ ਦਾ ਮਤਲਬ ਗੁਲਾਮ ਹੈ। ਹਾਲਾਂ ਪਸ਼ਤੋ ਦੇ ਵਿੱਚ ਜਾਂ ਦੂਜਾ ਲਾਲਾ ਪਿਤਾ ਜੀ ਨੂੰ ਵੀ ਕਹਿੰਦੇ ਨੇ, ਫਾਦਰ ਲਈ ਵੀ ਇਸਤੇਮਾਲ ਹੁੰਦੇ, ਪਰ ਇਹ ਜਿਹੜਾ ਮੁੱਲ ਖਰੀਦੀ ਲਾਲਾ ਗੋਲਾ, ਗੋਲਾ ਵੀ ਸਲੇਵ ਹੈ, ਲਾਲਾ ਵੀ ਜਿਹੜਾ ਹੈ ਇਹ ਗੁਲਾਮ ਦੇ ਲਈ ਹੈ। ਸੋ ਇਹਨਾਂ ਦਾ ਵੀ ਸਰਬਜੀਤ ਸਿੰਘ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਮੁੱਕ ਗਿਆ ਸਮਾਂ? ਜੀ ਡਾਕਟਰ ਸਾਹਿਬ, ਬੜੀ ਜਲਦੀ ਮੁਕਾਤਾ ਸੀ। ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਅਸੀਂ ਅੱਜ ਦਾ ਵਿਚਾਰ ਵੀ ਗੁਰੂ ਨਾਨਕ ਸਾਹਿਬ ਦਾ ਤਿਲੰਗ ਰਾਗ ਵਿੱਚ ਇੱਕ ਸ਼ਬਦ ਚੁਣਿਆ, ਜਿਹੜਾ ਬੇਸ਼ੱਕ ਸ਼ਬਦ ਹਜ਼ਾਰੇ ਨਾਂ ਦੀ ਬਾਣੀ ਕੋਈ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਪਰ 94 ਸ਼ਬਦ ਜਿਹੜੇ ਨੇ ਉਹ ਉਸ ਦੇ ਵਿੱਚ ਨੇ। ਜਪਜੀ ਸਾਹਿਬ ਦੇ ਨਾਲ ਹੀ ਗੁਟਕੇ 'ਚ ਛਪਿਆ ਹੁੰਦਾ ਸੀ, ਸੋ ਇਹ ਸ਼ਬਦ ਵੀ ਤਿਲੰਗ ਰਾਗ ਦਾ ਹੈ, ਉਸ ਸ਼ਬਦ ਹਜ਼ਾਰੇ ਦਾ ਹਿੱਸਾ ਵੀ ਹੈ, ਇਸ ਲਈ ਬਹੁਤ ਸਾਰਿਆਂ ਨੂੰ ਇਹ ਕੰਠ ਵੀ ਹੈ। ਤਿਲੰਗ ਮਹੱਲਾ ਪਹਿਲਾ, ਘਰ ਤੀਜਾ, ਏਕ ਓੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਉ ਰਹਾਉ। ਕਾਇਆ ਰੰਗਨ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਨ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕੋ, ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੇ, ਆਪੇ ਹੀ ਰਾਵੇ। ਜੀ। ਹੁਣ ਇਹ ਬੜਾ ਖੂਬਸੂਰਤ ਸ਼ਬਦ ਹੈ। ਮੈਨੂੰ ਹਮੇਸ਼ਾ ਹੀ ਜਦੋਂ ਮੈਂ ਇਸ ਦਾ ਇੱਕ ਇੱਕ ਸ਼ਬਦ ਦੇਖਦਾ ਕਿ ਕਿਵੇਂ ਇਹ ਉਹ ਭਾਵ, ਬੇਸ਼ੱਕ ਇਸ ਦੇ ਵਿੱਚ ਜਿਹੜਾ ਮੈਟਾਫਰ ਹੈ, ਅਲੰਕਾਰ ਹੈ ਇਸਤਰੀ ਤੇ ਪੁਰਸ਼ ਦੇ, ਜੀ। ਔਰ ਉਹ ਇਸਤਰੀ ਜਿਹੜੇ ਆਪਣੇ ਪਤੀ ਦਾ ਸਾਥ ਮਾਨਣਾ ਚਾਹੁੰਦੀ ਹੈ, ਆਪਣੇ ਪਤੀ ਦੇ ਨਾਲ ਇਕਮਿਕ ਹੋਣਾ ਚਾਹੁੰਦੀ ਹੈ, ਪਰ ਉਸ ਦੀ ਜਿਹੜੀ ਹੈ ਕੋਈ ਰੁਕਾਵਟ ਉਸ ਨੂੰ ਆਪਣੇ ਪਿਆਰੇ ਪ੍ਰਭੂ ਦੇ ਨੇੜੇ ਨਹੀਂ ਹੋਣ ਦਿੰਦੀ। ਇੱਥੇ ਪਤਨੀ ਰੂਹ ਹੈ, ਆਤਮਾ ਹੈ, ਜਿਹਦੇ 'ਚ ਮੇਲ ਫੀਮੇਲ ਦਾ ਕੋਈ ਵਖਰੇਵਾਂ ਨਹੀਂ ਹੈ, ਤੇ ਪਤੀ ਪ੍ਰਭੂ ਨਿਰੰਕਾਰ ਹੈ। ਔਰ ਬਹੁਤ ਵਾਰ ਦੋ ਤਰ੍ਹਾਂ ਦੇ, ਕਿਉਂਕਿ ਉਸ ਅੱਜ ਤਾਂ ਅਸੀਂ ਜਾਣਦੇ ਹਾਂ, ਅੱਜ ਇਹ ਲਿਖਿਆ ਹੀ ਨਹੀਂ ਹੁੰਦਾ ਕਿ ਜੇ ਰੰਗ ਪੱਕੇ ਨੇ, ਪਤਾ ਹੀ ਹੈ ਜਿਹੜੇ ਨੇ ਰੰਗ ਹੋਏਗਾ, ਜਿਹੜੇ ਥੋੜਾ ਬਹੁਤ ਫੇਡ ਹੋਣਾ, ਨਹੀਂ ਤਾਂ ਇਹ ਤਾਂ ਹੈ ਹੀ ਨਹੀਂ। ਲੇਕਿਨ ਇੱਕ ਜ਼ਮਾਨਾ ਸੀ ਕਿ ਪੱਕਾ ਰੰਗ, ਕੱਚਾ ਰੰਗ, ਈਵਨ ਪੱਗਾਂ ਦੇ ਹਵਾਲੇ ਨਾਲ ਪੂਰੇ ਰੰਗ ਸਾਜ਼ ਹੁੰਦੇ ਸੀ, ਲਲਾਰੀ ਜਿਨ੍ਹਾਂ ਨੂੰ ਕਹਿੰਦੇ ਸੀ, ਕਿਹਦਾ ਪੱਕਾ ਰੰਗ ਹੈ, ਕੀ ਹੈ। ਕਈ ਵਾਰੀ ਪੱਕਾ ਰੰਗ ਕੀ ਹੁੰਦਾ ਸੀ, ਧੋਤੇ ਜਦੋਂ ਐਨ ਸਾਰਾ ਬਾਲਟੀ ਭਰੀ ਹੁੰਦੀ ਸੀ ਉਸ ਰੰਗ ਦੇ ਨਾਲ। ਸੋ ਇਸੇ ਤਰ੍ਹਾਂ ਜਿਹੜਾ ਇੱਕ ਕੱਚਾ ਰੰਗ ਸੀ ਉਹਨੂੰ ਕਸੁੰਭ ਦਾ ਰੰਗ, ਇਹਦੇ 'ਚ ਭਾਵੇਂ ਕਸੁੰਭ ਨਹੀਂ ਆਇਆ, ਬਹੁਤ ਸਾਰਾ ਥਾਂ ਤੇ ਗੁਰਬਾਣੀ 'ਚ ਆਉਂਦਾ ਕੱਚਾ, ਤੇ ਜਿਹੜਾ ਪੱਕਾ ਸੀ ਉਹ ਮਜੀਠ ਦਾ ਰੰਗ, ਮਜੀਠੜਾ ਜਾਂ ਮਜੀਠੀ ਰੰਗ ਦੇ ਨਾਲ ਉਸ ਦਾ ਜੋੜ ਸੀ। ਸੋ ਕੁੱਲ ਮਿਲਾ ਕੇ ਇਸ ਸਰੀਰ ਨੂੰ, ਕਾਇਆ ਨੂੰ, ਇਹੋ ਤਨ ਮਾਇਆ ਪਾਹਿਆ ਪਿਆਰੇ। ਹੁਣ ਇਹ ਹੁੰਦਾ ਇਹ ਸੀ ਕਿ ਜੇ ਤੁਸੀਂ ਰੰਗ ਚਾੜਨਾ ਤੇ ਉਸ ਤੋਂ ਪਹਿਲਾਂ ਜਿਹੜਾ ਚੜਿਆ ਹੋਇਆ ਉਹਦੇ ਤੇ ਉਹਨੂੰ ਲਾਉਣ ਦੇ ਲਈ ਉਹਨੂੰ ਪਾਹ ਦਿੱਤੀ ਜਾਂਦੀ ਸੀ। ਪਾਹ ਲੂਣ ਦੀ ਹੈ, ਫਟਕੜੀ ਦੀ ਹੈ, ਜਾਂ ਕਿਸੇ ਹੋਰ ਉਹ ਜਦੋਂ ਪਾਹ ਦਿੱਤੀ ਜਾਂਦੀ ਸੀ, ਉਸ ਤੋਂ ਬਾਅਦ ਉਸ ਪਾਏ ਹੋਏ ਕੱਪੜੇ ਨੂੰ ਫਿਰ ਜਿਹੜੀ ਲਲਾਰੀ ਦੀ ਪੱਠੀ ਹੈ ਜਾਂ
ਮਟਕੀ ਹੈ ਉਹਦੇ 'ਚ ਜਿਹੜਾ ਰੰਗ ਹੈ ਉਹਦੇ 'ਚ ਉਹਨੂੰ ਡੋਬਿਆ ਜਾਂਦਾ ਸੀ ਤੇ ਜੇ ਚੰਗੀ ਪਾਹ ਨਾ ਦਿੱਤੀ ਹੋਏ ਫਿਰ ਵੀ ਰੰਗ ਨਹੀਂ ਸੀ ਚੜ੍ਹਦਾ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹੋ ਤਨ ਮਾਇਆ ਪਾਹਿਆ ਪਿਆਰੇ, ਕਿ ਇਹ ਜਿਹੜਾ ਤਨ ਹੈ ਸਾਡੀ ਰੂਹ ਹੈ ਇਹ ਤਾਂ ਮਾਇਆ ਦੀ ਪਾਹ ਦੇ ਵਿੱਚ ਹੈ, ਲੀਤੜਾ ਲੱਭ ਰੰਗਾਏ, ਇਸ ਨੂੰ ਲੋਭ ਦਾ ਰੰਗ ਚੜਿਆ ਹੋਇਆ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਧਨ ਕਹਿੰਦੇ ਨੇ ਇਸਤਰੀ ਨੂੰ, ਪਤਨੀ ਨੂੰ, ਕਿ ਪਤਨੀ ਕਿਵੇਂ ਉਹਦੀ ਸੇਜ ਤੇ ਪਤੀ ਪ੍ਰਭੂ ਦੀ ਜਾ ਸਕਦੀ ਹੈ, ਕਿਉਂਕਿ ਉਸ ਨੂੰ ਤਾਂ ਇਹ ਕਾਇਆ ਦਾ ਰੰਗ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਮਾਇਆ ਦੇ ਉਸ ਦੇ ਵਿੱਚ ਪਾਇਆ ਹੋਇਆ। ਹਉ ਕੁਰਬਾਨ, ਫਿਰ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਣਦਾ ਹਾਂ ਜਿਹੜਾ ਤੇਰਾ ਨਾਂ ਲੈਂਦੇ ਨੇ, ਔਰ ਮੈਂ ਉਹਨਾਂ ਤੋਂ ਫਿਰ ਕੁਰਬਾਨ ਹੈ ਜਿਹੜਾ ਤੇਰੇ ਨਾਲ ਜੁੜੇ ਹੋਏ ਨੇ। ਸਦ ਕੁਰਬਾਨ ਮਤਲਬ ਦਿਨ ਰਾਤ ਮੈਂ ਉਹਨਾਂ ਤੋਂ ਕੁਰਬਾਨ ਹੈ। ਹੁਣ ਫਰਮਾਉਂਦੇ ਨੇ ਕਾਇਆ ਰੰਗਨ ਜੇ ਥੀਏ ਪਿਆਰੇ, ਪਾਈਐ ਨਾਉ ਮਜੀਠ, ਕਿ ਜੇ ਉਸ ਪਿਆਰੇ ਦੇ ਰੰਗ ਵਿੱਚ ਮਜੀਠ ਰੰਗ ਵਿੱਚ ਰੰਗਿਆ ਜਾਏ ਤੇ ਫਿਰ ਉਹ ਨਿਰੰਕਾਰ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਪਰ ਇਹ ਰੰਗਣਾ ਮਜੀਠ ਦਾ ਰੰਗ ਚਾੜਨਾ ਤੇ ਨਿਰੰਕਾਰ ਨੇ ਚਾੜਨਾ ਜੀ। ਨਾਨਕ ਨਦਰੀ ਕਰਮੀ ਦਾਤ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ। ਤੇ ਜਿਹੜੇ ਵਾਹਿਗੁਰੂ ਦੇ ਪਿਆਰ 'ਚ ਰੰਗੇ ਗਏ, ਸਦਾ ਹੀ ਵਾਹਿਗੁਰੂ ਦੀ ਸੰਗਤ ਉਹਨਾਂ ਨੂੰ ਨਸੀਬ ਹੈ, ਉਹ ਵਾਹਿਗੁਰੂ ਦੇ ਨਾਲ ਨੇ। ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਸੋ ਉਹ ਜਿਹੜੇ ਰੰਗੇ ਹੋਏ ਨੇ ਉਹਨਾਂ ਦੀ ਤਾਂ ਧੂੜ ਵੀ ਬਾਕੀਆਂ ਦਾ ਉਧਾਰ ਕਰ ਦਿੰਦੀ ਹੈ। ਆਪੇ ਸਾਜੇ ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੇ, ਆਪੇ ਹੀ ਰਾਵੇ। ਕਿ ਇਹ ਅਲਟੀਮੇਟਲੀ ਨਿਰੰਕਾਰ ਦਾ ਪ੍ਰੈਰੋਗੇਟਿਵ ਹੈ ਕਿ ਕਿਸ ਨੂੰ ਉਹਨਾਂ ਨੇ ਉਸ ਪਿਆਰ 'ਚ ਰੰਗਣਾ, ਆਪੇ ਹੀ ਉਹ ਸਾਜਦਾ, ਆਪੇ ਹੀ ਨਦਰ ਕਰਦਾ ਜੀ। ਤੇ ਜਦੋਂ ਪਹਿਲੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਕਾਮਣ ਕੰਤੈ ਭਾਵੇ, ਆਪੇ ਹੀ ਰਾਵੇ, ਕਿ ਜਦੋਂ ਫਿਰ ਉਹ ਪਤਨੀ ਜਿਹੜੀ ਪਿਆਰੇ ਨੂੰ ਰਿਝਾ ਲੈਂਦੀ ਹੈ, ਉਹ ਰੂਹ ਜਿਹੜੀ ਕਿ ਪ੍ਰਭੂ ਪ੍ਰੀਤਮ ਦੇ ਨਾਲ ਇਕਮਿਕ ਹੋ ਜਾਂਦੀ ਹੈ, ਉਹ ਵਾਹਿਗੁਰੂ ਦੀ ਸੰਗਤ, ਪਿਆਰੇ ਦੀ ਸੰਗਤ ਜਿਹੜੀ ਹੈ ਉਹ ਉਸ ਨੂੰ ਹਾਸਲ ਕਰਦੀ ਹੈ ਜੀ। ਸੋ ਸਤਿਗੁਰੂ ਰਹਿਮਤ ਕਰਨ ਕਿ ਅਸੀਂ ਜਿਹੜੇ ਲੋਭ ਦੇ ਵਿੱਚ ਰੰਗੇ ਹੋਏ ਇਸ ਕਾਇਆ ਨੂੰ ਲਈ ਫਿਰਦੇ, ਇਸ ਨੂੰ ਸਤਿਗੁਰੂ ਆਪਣੇ ਪਿਆਰ ਦੇ ਰੰਗ ਵਿੱਚ ਰੰਗਣ, ਔਰ ਇਸ ਰਸਤੇ ਦੇ ਉੱਤੇ ਆਪ ਹੀ ਉਂਗਲ ਫੜ ਕੇ ਜਿਵੇਂ ਨਿਆਣੇ ਨੂੰ ਤੋਰਿਆ ਜਾਂਦਾ ਹੈ, ਆਪ ਹੀ ਦੱਸਣ ਕਿ ਇਹ ਰੰਗ ਮਜੀਠ ਕਿਵੇਂ ਚਾੜਨੇ ਜੀ ਤੇ ਕਿਵੇਂ ਇਸ ਰਸਤੇ ਤੇ ਤੋਰਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬੜਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।